ਜਿਹੜੇ ਆਈਸ ਦੇ ਏਜੰਟਸ ਆ ਉਹਨਾਂ ਦੀ ਕਾਫੀ ਝੜਪ ਹੋਈ ਹੈ ਕੱਲ ਸੈਨ ਫਰਾਂਸਿਸਕੋ ਇਮੀਗ੍ਰੇਸ਼ਨ ਕੋਰਟ ਦੇ ਉੱਤੇ। ਕਹਿੰਦੇ ਵੀ ਉਹਨਾਂ ਨੇ ਆਪਣਾ ਐਸਯੂਵੀ ਪ੍ਰੋਟੈਸਟਰ ਦੇ ਜਿੱਥੇ ਪ੍ਰੋਟੈਸਟ ਕਰ ਰਿਹਾ ਸੀ ਉਹਨਾਂ ਦੇ ਵਿੱਚ ਦੀ ਲੰਘਾਇਆ। ਲੱਕਲੀ ਕਿਸੇ ਦੇ ਸੱਟ ਨਹੀਂ ਲੱਗੀ। 20 ਤੋਂ ਵੱਧ ਜਿਹੜੇ ਪ੍ਰੋਟੈਸਟਰਸ ਆ ਉਹ ਸੈਨ ਫਰਾਂਸਿਸਕੋ ਦਾ ਜਿਹੜਾ ਇਮੀਗ੍ਰੇਸ਼ਨ ਕੋਰਟ ਆ ਉਹਦੇ ਬਾਹਰ ਪ੍ਰੋਟੈਸਟ ਕਰ ਰਹੇ ਸੀ ਤੇ ਜਿੱਥੇ ਉਹ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਜੋ ਆਫੀਸਰ ਸਾਈਕਲ ਦੇ ਨਾਲ ਆਏ ਸੀ ਬਾਈਕਸ ਦੇ ਨਾਲ ਉਹਨਾਂ ਨੇ ਐਂਟਰ ਨਹੀਂ ਹੋਣ ਦਿੱਤਾ। 11:18 ਤੇ ਇਹ ਜਿਹੜੀ ਕਲੈਸ਼ ਆ ਸਟਾਰਟ ਹੋਈ। 10 ਦੇ ਕਰੀਬ ਕਸਟਮ ਤੇ ਇਮੀਗ੍ਰੇਸ਼ਨ ਏਜੰਟ ਸੀਗੇ ਜਿਨ੍ਹਾਂ ਨੇ ਆਪਣੇ ਫੇਸ ਕਵਰ ਕੀਤੇ ਹੋਏ ਸੀ। ਜੋ 100 ਮੌਂਟਗੋਮਰੀ ਸਟਰੀਟ ਹੈਗੀ ਆ ਜਿੱਥੇ ਇਮੀਗ੍ਰੇਸ਼ਨ ਦੀ ਕੋਰਟ ਆ ਉੱਥੇ ਉਹ ਗਏ ਸੀ। ਯੂਜਲੀ ਕਹਿੰਦੇ ਵੀ ਹਰ ਮੰਗਲਵਾਰ ਨੂੰ ਜਾਂ ਹੋਰ ਵੀ ਕਈ ਦਿਨਾਂ ਦੇ ਵਿੱਚ ਆਈਸ ਦੇ ਏਜੰਟ ਪਹੁੰਚੇ ਹੁੰਦੇ ਆ। ਜੇ ਕਿਸੇ ਦਾ ਕੇਸ ਫੇਲ ਹੋ ਜਾਂਦਾ ਆ ਤੇ ਉੱਥੋਂ ਉਹ ਉਹਨੂੰ ਚੱਕ ਕੇ ਲੈ ਜਾਂਦੇ ਹੈਗੇ ਆ। ਸੋ ਗਾਲੀ ਗਲੋਚ ਵੀ ਕਾਫੀ ਜਿਹੜਾ ਲੋਕਾਂ ਦੇ ਵਿੱਚ ਤੇ ਜੋ ਆਈਸ ਦੇ ਏਜੰਟਸ ਆ ਉਹਨਾਂ ਦੇ ਵਿੱਚ ਹੋਇਆ। ਆਈਸ ਦੇ ਏਜੰਟਸ ਨੇ ਪੈਪਰ ਸਪਰੇਅ ਵੀ ਜਿਹੜੀ ਆ ਯੂਜ਼ ਕੀਤੀ ਹੈਗੀ ਆ ਲੋਕਾਂ ਦੇ ਅਗੇਂਸਟ। ਸੋ ਇੱਕ ਜੋ ਇਮੀਗ੍ਰੇਸ਼ਨ ਸਪੈਸ਼ਲਿਸਟ ਹੈਗੇ ਆ ਵਾਰ ਐਸੋਸੀਏਸ਼ਨ ਆਫ ਸੈਨ ਫਰਾਂਸਿਸਕੋ ਦੇ ਮਿਲੀ ਐਟਕਿਨਸਨ ਉਹਨਾਂ ਨੇ ਕਿਹਾ ਵੀ ਇੱਕ ਬੰਦੇ ਨੂੰ ਉਹਨਾਂ ਨੇ ਅਰੈਸਟ ਕੀਤਾ ਆਈਸ ਵਾਲਿਆਂ ਨੇ ਤੇ ਉੱਥੋਂ ਲੈ ਵੀ ਗਏ ਤੇ ਕਾਫੀ ਜ਼ਿਆਦਾ ਜਿਹੜੀਆਂ ਪਿਕਚਰਸ ਆ ਉਹ ਵੀ ਅੱਜ ਜਿਹੜੀਆਂ ਗੂਗਲ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਘੁੰਮ ਰਹੀਆਂ ਹੈਗੀਆਂ ਆ। ਇਸ ਤੋਂ ਬਿਨਾਂ ਆਈਸ ਦੇ ਜਿਹੜੇ ਹੈੱਡਕੁਆਰਟਰਸ ਹੈਗੇ ਆ 630 ਸੈਂਸਮ ਸਟਰੀਟ ਉਹਦੇ ਬਾਹਰ ਵੀ ਲੋਕਾਂ ਨੇ ਬਹੁਤ ਜ਼ਿਆਦਾ ਜਿਹੜਾ ਪ੍ਰੋਟੈਸਟ ਕੀਤਾ ਹੈਗਾ ਆ। ਉਹਦੇ ਨਾਅਰੇ ਲਿਖੇ ਹੋਏ ਸੀ ਆਈਸ ਆਊਟ ਆਫ ਬੇ ਤੇ ਕਈ ਪੁਲਿਸ ਆਫੀਸਰਸ ਵੀ ਉੱਥੇ ਇਕੱਠੇ ਹੋਏ ਜਿਨ੍ਹਾਂ ਨੇ ਫਿਰ ਲੋਕਾਂ ਨੂੰ ਜਿਹੜਾ ਆ ਉੱਥੋਂ ਮੂਵ ਕੀਤਾ ਹੈਗਾ ਆ। ਤੇ ਪ੍ਰੋਟੈਸਟਰਸ ਕਹਿੰਦੇ ਵਾਰ-ਵਾਰ ਸਕਰੀਮ ਕਰ ਰਹੇ ਸੀ ਵੀ ਤੁਹਾਡੇ ਜਿਹੜੇ ਗ੍ਰੈਂਡ ਚਿਲਡਰਨ ਆ ਉਹ ਤੁਹਾਡੇ ਬਾਰੇ ਸੋਚੂਗੇ ਵੀ ਤੁਸੀਂ ਕੀ ਕਰ ਰਹੇ ਸੀ ਲੋਕਾਂ ਦੇ ਉੱਤੇ ਕਿੰਨਾ ਜਿਹੜਾ ਧੱਕਾ ਕਰ ਰਹੇ ਹੈਗੇ ਆ। ਸੋ ਪੂਰਾ ਦਿਨ ਹੀ ਕਹਿੰਦੇ ਇਹ ਆਈਸ ਦੇ ਹੈੱਡਕੁਆਰਟਰਸ ਦੇ ਬਾਹਰ ਸੈਨ ਫਰਾਂਸਿਸਕੋ ਤੇ ਜਿਹੜੀ ਮੌਂਟਗੋਮਰੀ ਦੇ ਉੱਤੇ ਇਮੀਗ੍ਰੇਸ਼ਨ ਕੋਰਟ ਆ ਉਹਦੇ ਬਾਹਰ ਪ੍ਰੋਟੈਸਟਰਸ ਤੇ ਆਈਸ ਦੇ ਏਜੰਟ ਦੇ ਵਿਚਕਾਰ ਜਿਹੜਾ ਸ਼ਬਦੀ ਜੰਗ ਵੀ ਚੱਲਦਾ ਰਿਹਾ, ਗਾਲੀ ਗਲੋਚ ਵੀ ਚੱਲਦਾ ਰਿਹਾ, ਪੈਪਰ ਸਪਰੇਅ ਵੀ ਜਿਹੜਾ ਚੱਲਦਾ ਰਿਹਾ ਹੈਗਾ ਆ। ਸੋ ਪਰ ਆਈਸ ਵਾਲੇ ਕਹਿੰਦੇ ਹਰ ਹਫ਼ਤੇ ਜੋ ਆ ਉਹ ਇੱਥੇ ਪਹੁੰਚ ਰਹੇ। ਜੀ, ਇੱਕ ਡਿਫਰੈਂਟ ਚੀਜ਼ ਜਿਹੜੀ ਇਹ ਵੀ ਹੋਈ ਆ ਹਰਜੋਤ ਸਿੰਘ ਜੀ ਆਪਾਂ ਦੱਸਿਆ ਸੀ ਥੋੜ੍ਹੇ ਦਿਨ ਪਹਿਲਾਂ ਵੀ ਮੈਕੈਲਨ ਟੈਕਸਸ ਦੇ ਆਈਸ ਦੇ ਜਿਹੜੇ ਦਫ਼ਤਰ ਸੀਬੀਪੀ ਦੇ ਜਿਹੜੇ ਦਫ਼ਤਰ ਆ ਉਹਦੇ ਤੇ ਆ ਕੇ ਕਿਸੇ ਨੇ ਮਿਸ਼ੀਗਨ ਤੋਂ ਆ ਕੇ ਇੱਕ ਬੰਦੇ ਨੇ ਗੋਲੀਆਂ ਜਿਹੜੀਆਂ ਚਲਾਈਆਂ ਸੀ ਜਿਸ ਤੋਂ ਬਾਅਦ 'ਚ ਢੇਰ ਕਰ ਦਿੱਤਾ ਸੀ। ਅੱਜ ਆਈਸ ਦੀ ਇੱਕ ਡਿਟੈਂਸ਼ਨ ਫੈਸਿਲਿਟੀ ਟੈਕਸਸ ਦੇ ਵਿੱਚ ਅਧਿਕਾਰੀ ਜਿਹੜੇ ਉਹ ਕਹਿ ਰਹੇ ਆ ਕਹਿੰਦੇ ਵੀ ਉਸ ਨੂੰ ਐਂਬੁਸ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ 'ਚ 10 ਜਾਣਿਆਂ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਹੈਗਾ ਆ। ਸੋ ਆਈਸ ਦੇ ਨਾਲ ਸੰਬੰਧਿਤ ਇਹ ਵੀ ਜਿਹੜੀਆਂ ਖਬਰਾਂ ਆ ਰਹੀਆਂ ਫੌਕਸ ਨਿਊਜ਼ ਰਿਪੋਰਟ ਕਰ ਰਿਹਾ ਵੀ ਆਈਸ ਏਜੰਟਸ ਦੇ ਉੱਤੇ 2 ਟਾਰਗੇਟਡ ਐਂਬੁਸ਼ ਅਟੈਕਸ ਪਿਛਲੇ ਕੁਝ ਦਿਨਾਂ ਦੇ ਵਿੱਚ ਆਲਰੇਡੀ ਜਿਹੜੇ ਉਹ ਹੋ ਚੁੱਕੇ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਆਈਸ ਦੇ ਏਜੰਟਸ ਨੂੰ ਲੈ ਕੇ ਤੇ ਆਮ ਲੋਕਾਂ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਜਿਹੜਾ ਟਕਰਾਅ ਆ ਉਹ ਵਧਿਆ ਪਿਆ ਆ। ਥੋੜੇ ਦਿਨ ਪਹਿਲਾਂ ਐਲਏ ਦੇ ਜਿਹੜੇ ਮੈਕਾਰਥਰ ਜਿਹੜਾ ਸੀਗਾ ਪਾਰਕ ਉੱਥੇ ਕਿਸ ਤਰੀਕੇ ਦੇ ਨਾਲ ਆਈਸ ਵਾਲੇ ਜਿਹੜੇ ਉਹ ਪਹੁੰਚੇ, ਘੋੜਿਆਂ ਤੇ ਪਹੁੰਚੇ, ਹੋਰ ਜਿਹੜੇ ਆਰਮੀ ਵਾਲੇ ਜਿਹੜੇ ਪਹੁੰਚ ਗਏ। ਉੱਥੇ ਬੱਚਿਆਂ ਦਾ ਚੱਲ ਰਿਹਾ ਇੱਕ ਕੈਂਪ ਉਹ ਵਿਚਾਰਿਆਂ ਨੂੰ ਹੁਣ ਬੰਦ ਕਰਨਾ ਪੈ ਗਿਆ ਕਿਉਂਕਿ ਉਹਨਾਂ ਨੂੰ ਇਹ ਡਰ ਆ ਵੀ ਉੱਥੋਂ ਆ ਕੇ ਜਿਹੜੇ ਚੱਕ ਚਕਾਈ ਆ ਜਿਹੜਾ ਉਹ ਨਾ ਹੋ ਜਾਵੇ। ਉੱਧਰ ਆਈਸ ਦੀ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ ਕਹਿੰਦੇ ਵੀ ਇੱਕ ਪਲੈਨਡ ਐਂਬੁਸ਼ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਸੀ ਜਿਸ ਦੇ ਤਹਿਤ 10 ਜਣਿਆਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ। ਕਹਿੰਦੇ ਵੀ ਇਹ ਜਿਹੜੇ ਇੰਡੀਵਿਜੂਅਲਸ ਆ ਇਹਨਾਂ ਦੇ ਉੱਤੇ ਚਾਰਜ ਲਾ ਦਿੱਤਾ ਗਿਆ ਆ ਅਟੈਂਪਟਡ ਮਰਡਰ ਆਫ ਫੈਡਰਲ ਆਫਿਸਰ। ਸੋ ਇਹ ਤਾਂ ਨਹੀਂ ਜਲਦੀ ਕਿਤੇ ਜਿਹੜੇ ਉਹ ਬਾਹਰ ਆਉਂਦੇ। ਪ੍ਰੋਟੈਸਟ ਕਰਦੇ ਆ ਭਾਈ, ਪ੍ਰੋਟੈਸਟ ਜਿਹੜੇ ਉਹ ਕਰੋ ਪਰ ਇਦਾਂ ਦੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਉਹ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ। ਇਹ ਵੀ ਜਿਹੜਾ ਹਰਜੋਤ ਸਿੰਘ ਜੀ ਹੁਣ ਇਸ ਟਾਈਮ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਸਾਹਮਣੇ ਆ ਕਹਿੰਦੇ ਵੀ 10 ਤੋਂ 12 ਜਾਣੇ ਜਿਹੜੇ ਆਏ ਬਲੈਕ ਜਿਹੜੀ ਕਲੋਥਿੰਗ ਆ ਉਹਨਾਂ ਨੇ ਪਾਈ ਹੋਈ ਸੀ ਤੇ ਫਾਇਰ ਵਰਕਸ ਪਟਾਕੇ ਜਿਹੜੇ ਆ ਇਸ ਡਿਟੈਂਸ਼ਨ ਫੈਸਿਲਿਟੀ ਵਾਲ ਜਿਹੜੇ ਆ ਉਹਨਾਂ ਨੇ ਚਲਾਉਣੇ ਸ਼ੁਰੂ ਕਰ ਦਿੱਤੇ। ਐਕਟ ਆਫ ਵੈਂਡਲਿਜ਼ਮ ਜਿਹੜਾ ਉਹਨਾਂ ਨੇ ਉਹ ਕੀਤਾ ਤੇ ਪਰ ਚਾਰਜ ਉਹਨਾਂ ਨੂੰ ਅਟੈਂਪਟਡ ਮਰਡਰ ਦੇ ਲਈ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਆ। ਸੋ ਅਲਵਰਾਡੋ ਪੁਲਿਸ ਆਫਿਸਰ ਕਹਿੰਦੇ ਵੀ ਜਦ ਸੀਨ ਦੇ ਉੱਤੇ ਜਿਹੜਾ ਉਹ ਇੱਕ ਜਿਹੜਾ ਉੱਥੇ ਪਹੁੰਚਿਆ ਸੀਗਾ ਲਾਰਸਨ ਨੇ ਜਿਹੜੇ ਦੱਸਿਆ ਜਿੰਨੇ ਪ੍ਰੈਸ ਕਾਨਫਰੰਸ ਜਿਹੜੇ ਉਹ ਕਰ ਰਹੇ ਸੀਗੇ ਕਹਿੰਦੇ ਵੀ ਪਲਾਨ ਇਮੇਜ ਸੀਗਾ ਤੇ ਉਹਨਾਂ ਦਾ ਇੰਟੈਂਟ ਇਹੀ ਸੀਗਾ ਵੀ ਆਈਸ ਦੇ ਜਿਹੜੇ ਕਰੈਕਸ਼ਨ ਆਫਿਸਰਸ ਆ ਉਹਨਾਂ ਨੂੰ ਜਿਹੜਾ ਉਹ
ਮਾਰ ਦੇਣਾ। ਸੋ ਕਹਿੰਦੇ ਵੀ ਕਰੈਕਸ਼ਨ ਆਫਿਸਰਸ ਨੂੰ ਫੈਸਿਲਿਟੀ ਤੋਂ ਬਾਹਰ ਕੱਢਣ ਦੇ ਲਈ ਉਹਨਾਂ ਨੇ ਪਟਾਕੇ ਜਿਹੜੇ ਆ ਉਹ ਚਲਾਏ, ਹੋਰ ਜਿਹੜੇ ਵਹੀਕਲਸ ਆ ਉਹਨਾਂ ਨੂੰ ਜਿਹੜਾ ਉਹ ਡੈਮੇਜ ਜਿਹੜਾ ਉਹ ਕੀਤਾ। ਕਹਿੰਦੇ ਵੀ ਇੱਕ ਜਿਹੜਾ ਅਲਵਰਾਡੋ ਪੁਲਿਸ ਆਫਿਸਰ ਜਦੋਂ ਉੱਥੇ ਪਹੁੰਚਿਆ ਸੀਗਾ ਸੀਨ ਦੇ ਉੱਤੇ, ਤੇ ਇੱਕ ਜਿਹੜਾ ਇੰਡੀਵਿਜੂਅਲ ਆ ਉਸ ਨੂੰ ਜਿਹੜਾ ਆ ਗੋਲੀ ਜਿਹੜੀ ਉਹਨਾਂ ਨੇ ਜਿਹੜੀ ਉਹ ਚਲਾਈ, ਧੌਣ ਵੱਲ ਨੂੰ ਜਿਹੜੀ ਗੋਲੀ ਚੱਲੀ। ਇੱਕ ਹੋਰ ਜਿਹੜਾ ਇੰਡੀਵਿਜੂਅਲ ਆ ਉਹਨੇ ਕਹਿੰਦੇ ਵੀ 20-30 ਰਾਉਂਡਸ ਜਿਹੜੇ ਆ ਫੈਸਿਲਿਟੀ ਦੇ ਕਰੈਕਸ਼ਨ ਆਫਿਸਰਸ ਦੇ ਉੱਤੇ ਜਿਹੜੇ ਉਹ ਚਲਾਏ। ਬਾਅਦ ਦੇ ਵਿੱਚ ਉਤੋਂ ਦੌੜ ਗਏ ਤੇ ਬਾਅਦ ਦੇ ਵਿੱਚ ਉਹ ਜਿਹੜੇ ਇਵੈਂਚੁਅਲੀ ਲਾ ਐਨਫੋਰਸਮੈਂਟ ਦੇ ਹੱਥੇ ਜਿਹੜੇ ਉਹ ਚੜੇ। ਸੋ ਪਹਿਲੋਂ ਦੇਖੋ ਹਰਜੋਤ ਸਿੰਘ ਜੀ ਉਹਨਾਂ ਨੇ ਪਟਾਕੇ ਚਲਾ ਕੇ ਉਹਨਾਂ ਨੂੰ ਬਾਹਰ ਕੱਢਿਆ ਤੇ ਉਸ ਤੋਂ ਬਾਅਦ ਚ ਜਿਹੜੀਆਂ ਉੱਥੇ ਉਹਨਾਂ ਨੇ ਹੁਣ ਗੋਲੀਆਂ ਜਿਹੜੀਆਂ ਉਹ ਚਲਾਈਆਂ। ਇਹ ਕੰਮ ਤਾਂ ਹੁਣ ਕੰਮ ਜਿਹੜਾ ਉਹ ਖਰਾਬ ਹੀ ਜਿਹੜਾ ਹੋਊਗਾ। ਲਾ ਐਨਫੋਰਸਮੈਂਟ ਨੇ ਦੱਸਿਆ ਵੀ 12 ਸੈੱਟ ਉਹਨਾਂ ਨੂੰ ਬਾਡੀ ਆਰਮਰ ਦੇ, ਸਪਰੇ ਪੇਂਟ ਦੇ, ਇੱਕ ਜਿਹੜਾ ਝੰਡਾ ਜਿਸ ਦੇ ਵਿੱਚ ਲਿਖਿਆ ਸੀ ਰੈਜ਼ਿਸਟ ਫੈਸਿਜ਼ਮ ਫਾਈਟ ਓਲੀਗਾਰਕੀ, ਉਹ ਜਿਹੜੇ ਫਲਾਇਰਸ ਆ ਉਹਨਾਂ ਨੂੰ ਦੇਖਣ ਨੂੰ ਮਿਲੇ ਹੈਗੇ ਆ। ਸੋ ਕਹਿੰਦੇ ਵੀ ਜਿਹੜੇ ਆ ਫਾਈਟ ਆਈਸ ਟੈਰਰ ਵਿਦ ਕਲਾਸ ਵਾਰ ਫ੍ਰੀ ਆਲ ਪੋਲੀਟੀਕਲ ਪ੍ਰਿਜ਼ਨਰਸ, ਇਦਾਂ ਦੇ ਜਿਹੜੇ ਫਲਾਇਰਸ ਆ ਉੱਥੇ ਉਹਨਾਂ ਨੂੰ ਮਿਲੇ ਆ। ਪੁਲਿਸ ਨੇ ਕਹਿੰਦੇ ਵੀ 2 AR-15 ਜਿਹੜੀਆਂ ਰਾਈਫਲਸ ਆ ਉਹ ਵੀ ਜਿਹੜੀਆਂ ਇਹਨਾਂ ਦੇ ਕੋਲੋਂ ਜ਼ਬਤ ਜਿਹੜੀਆਂ ਉਹ ਕੀਤੀਆਂ ਆ। ਕੋਰਟ ਰੈਕਰਡਸ ਜਿਹੜੇ ਉਹ ਦੱਸ ਰਹੇ ਆ। ਤੇ ਹੁਣ ਕਹਿੰਦੇ ਵੀ US ਦਾ ਅਟਾਰਨੀ ਆਫਿਸ ਉਹਨਾਂ ਨੇ ਆਲਰੇਡੀ ਇਹਨਾਂ ਇੰਡੀਵਿਜੂਅਲਸ ਨੂੰ 3 ਕਾਊਂਟ ਆਫ ਅਟੈਂਪਟਡ ਮਰਡਰ ਆਫ ਫੈਡਰਲ ਆਫਿਸਰ ਉਹਦੇ ਲਈ ਚਾਰਜ ਜਿਹੜਾ ਉਹ ਕਰ ਦਿੱਤਾ ਆ। ਤੇ ਇਸ ਦੇ ਨਾਲ FBI ਵੀ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਉਹ ਜੁਟ ਚੁੱਕੀ ਆ। ਸੋ ਜਿੱਦਾਂ ਕਿਹਾ ਵੀ ਭਾਈ ਪ੍ਰੋਟੈਸਟ ਕਰਨੇ ਆ, ਪ੍ਰੋਟੈਸਟ ਕਰੋ। ਹੁਣ ਗੋਲੀਆਂ ਚਲਾਉਣ ਵਾਲੇ ਕੰਮ ਦੇ ਨਾਲ ਤੁਹਾਨੂੰ ਕੀ ਲੱਗਦਾ ਵੀ ਸਟੇਟ ਦੇ ਪੁਲਿਸ ਵਾਲਿਆਂ ਦੇ ਉਲਟ ਜਾਂ ਮਿਲਟਰੀ ਵਾਲਿਆਂ ਦੇ ਉਲਟ ਤੁਸੀਂ ਆਪਣੀਆਂ ਬੰਦੂਕਾਂ ਦੇ ਨਾਲ ਤੁਸੀਂ ਉਹਨਾਂ ਨੂੰ ਢੇਰ ਕਰ ਲਓਗੇ? ਇਦਾਂ ਨਹੀਂ ਇਹ ਕੰਮ ਜਿਹੜਾ ਉਹ ਬਣਨਾ। ਗੁੱਸਾ ਆ ਤੇ ਉਹਨੂੰ ਹੋਰ ਪਾਸੇ ਵੱਲ ਨੂੰ ਜਿਹੜਾ ਤੁਸੀਂ ਯੂਜ਼ ਕਰ ਲਓ। ਇਹ ਕੰਮ ਤੁਹਾਨੂੰ ਲੈਣੇ ਦੇ ਦੇਣੇ ਹੀ ਜਿਹੜੇ ਉਹ ਪੈਣੇ ਆ। ਨਹੀਂ ਤਾਂ ਜਿੱਦਾਂ ਮਿਸ਼ੀਗਨ ਵਾਲਾ ਬੰਦਾ ਮੌਕੇ ਤੇ ਹੀ ਢੇਰ ਹੋ ਗਿਆ, ਤੇ ਹੁਣ ਜਿਹੜੇ ਆ ਇਹ ਪੱਕੇ ਅਟੈਂਪਟਡ ਮਰਡਰ ਦੇ ਕੇਸ ਦੇ ਵਿੱਚ ਅੰਦਰ ਜਿਹੜੇ ਉਹ ਜਾਣਗੇ।